ਗਰੀਬਾਂ ਨੂੰ ਬਿਜਲੀ ਦੇ ਯੂਨਿਟ 200 ਕਹਿ ਦਿੱਤੀ ਗਈ, ਕਿਸੇ ਨੂੰ 300 ਕਹਿ ਦਿੱਤੀ ਗਈ, ਕਿਸੇ ਦੇ ਮਾਫ ਵੀ ਕਰ ਦਿੱਤੇ ਗਏ ਤੇ ਕਿਸੇ ਦੇ ਟੁੱਟੇ ਹੋਏ ਕਨੈਕਸ਼ਨ ਜੋੜ ਦਿੱਤੇ ਗਏ। ਕਿ ਇਹਨਾਂ ਦਾ ਦੇਸ਼ ਦੇ ਬਜਟ ਦੇ ਵਿੱਚ ਪੰਜਾਬ ਦੇ ਬਜਟ ਹਿੱਸਾ ਨਹੀਂ ਹੈ। ਇੰਨੀ ਅਨਨੈਸੈਸਰੀ ਹਰਾਸਮੈਂਟ ਇਹਨਾਂ ਸੰਸਥਾਵਾਂ ਨੂੰ ਜਿਹੜਾ ਕਿ ਸਮਾਜ ਦਾ ਨਹੀਂ ਸਰਕਾਰ ਦਾ ਬੋਝ ਬਣਾ ਰਹੀਆਂ, ਇਹਨਾਂ ਨੂੰ ਇੰਨੀ ਹਰਾਸਮੈਂਟ ਕਿਉਂ ਕੀਤੀ ਜਾ ਰਹੀ? ਇਹਦੀ ਸੱਚਾਈ ਨੂੰ ਸਮਝਣ ਦੀ ਬਜਾਏ, ਜਾਣਨ ਦੀ ਬਜਾਏ ਤੇ ਤੁਸੀਂ ਇਹਨਾਂ ਦੇ ਕਨੈਕਸ਼ਨ ਕੱਟ ਕੇ ਕਿਹੜੇ ਸੰਵਿਧਾਨ ਦੀ ਪਾਲਣਾ ਕਰ ਦਿੱਤੀ? 10 ਦਿਨ ਹੋ ਗਏ ਬਿਜਲੀ ਪਾਣੀ ਬੰਦ ਹੈ। ਫਿਰ ਉਹ ਜਿਹੜਾ ਬਿਜਲੀ ਪਾਣੀ ਜਿਹੜੇ ਉੱਥੋਂ ਦੇ ਪੀੜਤ ਲੋਕ ਨੇ, ਜਿਹੜੇ ਜਾਂ ਮਰੀਜ਼ ਨੇ, ਉਹਨਾਂ ਦੀ ਵਰਤੋਂ ਵਾਸਤੇ ਫਿਰ ਪਾਣੀ ਦਾ ਜਾਂ ਬਿਜਲੀ ਦਾ ਪ੍ਰਬੰਧ ਫਿਰ ਕਿੱਥੋਂ ਕੀਤਾ? ਟੈਂਕਰਾਂ ਤੇ ਲਿਆ ਰਹੇ ਹੈ, ਜਨਰੇਟਰ ਚਲਾ ਰਹੇ ਹੈ। ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ ਹੈ। ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ। ਬਹੁਤ ਵੱਡੇ ਦਾਅਵੇ ਕੀਤੇ ਸਨ ਕਿ ਜਦੋਂ ਆਮ ਆਦਮੀ ਪਾਰਟੀ ਦਾ ਸਮਾਂ ਕਾਲ ਆਵੇਗਾ ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਸੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਬੜਾ ਪਿਆਰ ਵਿਵਹਾਰ ਵਾਲਾ ਵਿਵਹਾਰ ਕੀਤਾ ਜਾਵੇਗਾ ਔਰ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇਗਾ। ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਦਾਅਵੇ ਪੰਜਾਬ ਦੇ ਲੋਕਾਂ ਦੇ ਨਾਲ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸੀ ਤਾਂ ਉਹਨਾਂ ਦਾਅਵਿਆਂ ਨੂੰ ਕੇਵਲ ਲੋਕ ਲਬਾਊ ਹੀ ਕਰਾਰ ਦਿੱਤਾ ਜਾ ਸਕਦਾ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪ੍ਰਭ ਆਸਰਾ ਨਾਮ ਦੀ ਸੰਸਥਾ ਦੀ ਜਦੋਂ ਗੱਲ ਕਰਦੇ ਹਾਂ ਤਾਂ ਜਿਹਦੇ ਵਿੱਚ ਤਕਰੀਬਨ ਵੱਡੀ ਤਾਦਾਦ ਦੇ ਵਿੱਚ ਲੋਕ ਵਸਦੇ ਨੇ, ਜਿਹੜੇ ਆਪਣਾ ਸਮਾਂ ਬਤੀਤ ਕਰ ਰਹੇ ਨੇ, ਜਿਨ੍ਹਾਂ ਦਾ ਕੋਈ ਘਰ-ਬਾਰ ਨਹੀਂ, ਜਿਹੜੇ ਬਿਮਾਰੀ ਤੋਂ ਪੀੜਤ ਨੇ, ਤਾਂ ਉਹਨਾਂ ਦੀ ਬਿਜਲੀ ਔਰ ਪਾਣੀ ਨੂੰ ਕੱਟ ਦਿੱਤਾ ਗਿਆ ਸੀ। ਤਾਂ ਅੱਜ ਪ੍ਰੈਸ ਵਾਰਤਾਲਾਪ ਕੀਤਾ ਗਿਆ ਹੈ। ਜਿਹੜੇ ਪ੍ਰਭ ਆਸਰਾ ਦੇ ਮੁੱਖ ਸੇਵਾਦਾਰ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਸ਼ਮਸ਼ੇਰ ਸਿੰਘ ਨੇ, ਪ੍ਰਭ ਆਸਰਾ ਦੇ ਮੁੱਖ ਸੇਵਾਦਾਰ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਭਾਈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਕਿ ਪ੍ਰੈਸ ਵਾਰਤਾਲਾਪ ਕਰਨ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਸਰਕਾਰਾਂ ਆਪਣੇ ਸੰਵਿਧਾਨਿਕ ਡਿਊਟੀਆਂ ਭੁੱਲ ਗਈਆਂ। ਇਸ ਕਰਕੇ ਇਹਨਾਂ ਨਾਗਰਿਕਾਂ ਦੀ ਬੇਬਸ ਤੇ ਲਾਚਾਰ ਨਾਗਰਿਕ, ਜਿਨ੍ਹਾਂ ਨੂੰ ਸੰਭਾਲ ਦਾ, ਇਲਾਜ ਦਾ, ਪੁਨਰਵਾਸ ਦਾ, ਰੀਹੈਬਿਲਿਟੇਸ਼ਨ ਦਾ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ, ਜਿਹੜੇ ਸੀਰੀਅਸ ਹੋ ਰਹੇ ਹੈ, ਘਰਾਂ 'ਚ ਮਰ ਰਹੇ ਹੈ, ਸਵਾਰਥੀ ਲੋਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹੈ, ਸੜਕਾਂ ਤੇ ਆਪਣੇ ਘਰ ਦੇ ਰਸਤੇ ਭੁੱਲ ਕੇ ਪੜ੍ਹੇ ਲਿਖੇ ਇਨਸਾਨ, ਅਲੱਗ-ਅਲੱਗ ਹਾਲਤਾਂ ਵਾਲੇ ਇਨਸਾਨ ਰੁਲ ਰਹੇ ਹੈ, ਜਿਹੜੇ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ, ਜਿਨ੍ਹਾਂ ਨੂੰ ਐਂਬੂਲੈਂਸ ਨਹੀਂ ਚੱਕ ਰਹੀ, ਹਸਪੀਟਲ ਨਹੀਂ ਰਿਸੀਵ ਕਰ ਰਿਹਾ, ਉਹਨਾਂ ਦੀ ਅੱਜ ਅਸੀਂ ਪੁਕਾਰ ਲੈ ਕੇ ਇੱਥੇ ਇਸ ਦਰਬਾਰ ਦੇ ਵਿੱਚ ਹਾਜ਼ਰ ਹੋਏ ਹਾਂ ਤੇ ਅਸੀਂ ਇਹਨਾਂ ਦੀ ਹਾਲਤ ਦਾ ਇਜ਼ਹਾਰ ਕਰਦੇ ਹਾਂ ਵੀ ਇਹ ਵੀ ਤਾਂ ਪੰਜਾਬ ਦੇ ਹੀ ਨਾਗਰਿਕ ਹੈ। ਇਸ ਲਈ ਤੁਹਾਨੂੰ ਅਸੀਂ ਪੁਕਾਰ ਕਰਦੇ ਹਾਂ। ਇਹਨਾਂ ਦਾ ਕੋਈ ਵੱਖ ਨਹੀਂ ਕਿੱਸਾ, ਇਹਨਾਂ ਦਾ ਵੀ ਤਾਂ ਬਜਟ ਦੇ ਵਿੱਚ ਹਿੱਸਾ। ਇਹ ਵੀ ਤਾਂ ਇਸ ਦੇਸ਼ ਦੇ ਜਾਏ, ਪੰਜਾਬ ਦੇ ਜਾਏ, ਤੁਹਾਨੂੰ ਕਿਉਂ ਨਹੀਂ ਚੇਤੇ ਆਏ? ਇਸ ਲਈ ਸਾਨੂੰ ਅੱਜ ਤੁਹਾਡੇ ਕੋਲ ਆਉਣਾ ਪਿਆ। ਬਿਜਲੀ ਔਰ ਪਾਣੀ ਕੱਟਣ ਦੀ ਗੱਲ ਕੀਤੀ ਜਾਂਦੀ ਹੈ ਕਿ ਬਿੱਲ ਜਮ੍ਹਾਂ ਹੋਇਆ ਸੀ, ਕਿੰਨੇ ਸਮੇਂ ਦਾ ਜਮ੍ਹਾਂ ਸੀ? ਜਿਹੜੀ ਮੈਂ ਪਹਿਲੀ ਗੱਲ ਕਰਾਂ, ਬਿੱਲ ਕਿਹਨਾਂ ਦਾ ਬਿੱਲ ਹੈ? ਜਿਹੜੇ ਸਰਕਾਰ ਦੇ ਨਾਗਰਿਕ ਹੈ, ਜਿਨ੍ਹਾਂ ਨੂੰ ਸਰਕਾਰ ਨੇ ਸੰਭਾਲਣਾ ਹੈਗਾ, ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਰਹੀ, ਉਹਨਾਂ ਦੇ ਉੱਤੇ ਸ਼ਰਤ ਕਿੱਥੋਂ ਆ ਗਈ? ਪਹਿਲਾਂ ਤਾਂ ਮੇਰਾ ਇਹੀ ਸਵਾਲ ਹੈਗਾ। ਮੈਂ ਇੱਕ ਬੀਇੰਗ ਏ ਸੇਵਾਦਾਰ, ਇਹਨਾਂ ਦਾ ਰਿਪਰੈਜ਼ੈਂਟੇਟਿਵ ਜਿਹੜਾ ਹੋਣ ਦੇ ਨਾਤੇ ਮੈਂ ਸਵਾਲ ਕਰਦਾ ਹਾਂ ਵੀ ਮੈਂ ਸਾਡੇ ਕੋਲ ਭੇਜ ਰਹੇ ਹਾਂ ਇਹ ਅਥਾਰਟੀਜ਼, ਕੌਣ ਭੇਜ ਰਹੀ ਹੈ? ਸਰਕਾਰ, ਜਿਹੜੀ ਕਹਿ ਰਹੀ ਹੈ ਕਿ ਸਾਡੇ ਕੋਲ ਇੰਤਜ਼ਾਮ ਨਹੀਂ, ਲਿਖ ਕੇ ਦੇ ਰਹੀ ਹੈ। ਮੈਂ ਤੁਹਾਡੇ ਸਾਹਮਣੇ ਇਸ ਵੇਲੇ ਟੀਵੀ ਦੇ ਉੱਤੇ ਬੋਲ ਰਿਹਾ, ਲਿਖ ਕੇ ਦੇ ਰਹੀ ਹੈ ਕਿ ਸਾਡੇ ਕੋਲ ਇੰਤਜ਼ਾਮ ਨਹੀਂ ਹੈ, ਅਸੀਂ ਇਸ ਬੱਚੇ ਨੂੰ ਨਹੀਂ ਸੰਭਾਲ ਸਕਦੇ। ਮੈਂ ਕਿਹਾ ਤੁਸੀਂ ਹੋਮ ਖੋਲ੍ਹਿਆ ਜੀ, ਲੁਧਿਆਣੇ ਵਿੱਚ ਖੋਲ੍ਹਿਆ, ਤੁਸੀਂ ਰਾਜਪੁਰੇ 'ਚ ਖੋਲ੍ਹਿਆ, ਉੱਥੇ ਮੈਡੀਕਲ ਸਟਾਫ ਨਹੀਂ ਹੈ, ਉੱਥੇ ਐਂਬੂਲੈਂਸ ਨਹੀਂ ਹੈ। ਮੈਂ ਕਿਹਾ ਜੀ ਐਂਬੂਲੈਂਸ ਚਲੋ ਸਾਨੂੰ ਦੱਸੋ, ਅਸੀਂ ਐਂਬੂਲੈਂਸ ਦੀ ਹੈਲਪ ਕਰ ਦਈਏ। ਤੁਸੀਂ ਐਦਾਂ ਕਰੋ ਫਿਰ ਵੀ ਇੱਕ ਹੋਮ ਸਾਡੇ ਕੋਲ ਸ਼ਿਫਟ ਕਰ ਦਿਓ, ਐਡਾ ਵੱਡਾ ਖਰਚਾ ਕਿਉਂ ਪਾਇਆ? ਇਹ ਵੀ ਔਨ ਰਿਕਾਰਡ ਹੋਣਾ। ਮੈਂ ਉਹਨਾਂ ਨੂੰ ਕੋਵਿਡ ਦੇ ਵਿੱਚ ਵੀ ਕਿਹਾ ਸੀ ਵੀ ਜੇ ਉੱਥੇ ਤੁਸੀਂ 14-15 ਬੱਚੇ ਹੀ ਰੱਖਣੇ ਆ, ਐਡਾ ਵੱਡਾ ਹੋਮ ਖੋਲ੍ਹਿਆ ਤੇ ਉਹ ਸਾਡੇ ਕੋਲ ਸ਼ਿਫਟ ਕਰ ਦਿਓ। ਸ਼ੈੱਡ ਪਾ ਹੀ ਰਹੇ ਹਾਂ ਅਸੀਂ, ਉਹਨਾਂ ਸ਼ੈੱਡਾਂ 'ਚ ਉਹਨਾਂ ਨੂੰ ਵੀ ਰੱਖ ਲਾਂਗੇ ਫਿਰ। ਤੇ ਸਾਡੇ ਕੋਲ ਜਿਹੜਾ ਮੈਡੀਕਲ ਦਾ, ਜਿਹੜਾ ਹੋਰ ਟ੍ਰੀਟਮੈਂਟ ਦਾ, ਇਲਾਜ ਦਾ ਤੇ ਐਂਬੂਲੈਂਸ ਦਾ ਇੰਤਜ਼ਾਮ ਤੇ ਹੈਗਾ। ਤੇ ਇਹ ਜਿਹੜੇ ਐਸੇ ਹਾਲਾਤ ਹੈ, ਇਹ ਬਿੱਲ ਜਿਹੜਾ ਹੈਗਾ ਇਹ ਪ੍ਰਭ ਆਸਰਾ ਦਾ ਜਾਂ ਪ੍ਰਭ ਆਸਰਾ ਦੇ ਮੈਂਬਰਾਂ ਦਾ ਜਾਂ ਕਿਸੇ ਸ਼ਮਸ਼ੇਰ ਸਿੰਘ ਦਾ ਬਿੱਲ ਨਹੀਂ ਹੈਗਾ। ਇਹ ਬਿੱਲ ਹੈਗਾ ਉਹਨਾਂ ਨਾਗਰਿਕਾਂ ਦਾ ਜਿਹੜੇ ਸੰਭਾਲ ਤੋਂ ਮਥਾਜ ਹੋ ਕੇ ਤੜਫ ਰਹੇ ਹੈ, ਰੁਲ ਰਹੇ ਹੈ, ਇਲਾਜ ਨੂੰ ਤਰਸ ਰਹੇ ਹੈ। ਉਹਨਾਂ ਨਾਗਰਿਕਾਂ ਦੇ ਉੱਤੇ ਇਹ ਬਿੱਲ ਦੀ ਸ਼ਰਤ ਲਾਉਣੀ, ਪਹਿਲੀ ਗੱਲ ਤਾਂ ਬਹੁਤ ਵੱਡਾ ਕੁਐਸਚਨ ਮਾਰਕ ਹੈ। ਕਿ ਗਰੀਬਾਂ ਦੇ ਕਨੈਕਸ਼ਨ ਜੋੜ ਦਿੱਤੇ ਗਏ, ਗਰੀਬਾਂ ਨੂੰ ਬਿਜਲੀ ਦੇ ਯੂਨਿਟ 200 ਕਹਿ ਦਿੱਤੀ ਗਈ, ਕਿਸੇ ਨੂੰ 300 ਕਹਿ ਦਿੱਤੀ ਗਈ, ਕਿਸੇ ਦੇ ਮਾਫ ਵੀ ਕਰ ਦਿੱਤੇ ਗਏ ਤੇ ਕਿਸੇ ਦੇ ਟੁੱਟੇ ਹੋਏ ਕਨੈਕਸ਼ਨ ਜੋੜ ਦਿੱਤੇ ਗਏ ਤੇ ਇਹਨਾਂ ਦੇ ਜੋੜੇ ਹੋਏ ਤੋੜ ਦਿੱਤੇ ਗਏ। ਇਸ ਗੱਲ ਦਾ ਹੀ ਸਾਨੂੰ ਸਮਝ ਨਹੀਂ ਲੱਗਦੀ ਵੀ ਇਹ ਨਾਗਰਿਕ ਸਾਡੇ ਦੇਸ਼ ਦੇ, ਕਿ ਇਹਨਾਂ ਦਾ ਦੇਸ਼ ਦੇ ਬਜਟ ਦੇ ਵਿੱਚ ਪੰਜਾਬ ਦੇ ਬਜਟ ਹਿੱਸਾ ਨਹੀਂ ਹੈ। ਚਲੋ ਦੂਜੀ ਗੱਲ ਤੁਸੀਂ ਪੁੱਛੀ ਹੈ, ਅਸੀਂ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਵਿੱਚ ਉੱਪਰ 40 ਕਿਲੋ ਲਗਭਗ 40 ਲੱਖ ਦਾ ਇਨਵੈਸਟਮੈਂਟ ਸੰਗਤ ਦੀ ਜਿਹੜਾ ਖੂਨ ਪਸੀਨੇ ਦੀ ਕਮਾਈ ਦੇ ਨਾਲ ਉੱਪਰ ਇਲੈਕਟ੍ਰੀਕਲ ਸੋਲਰ ਪੈਨਲ ਲਾਏ
ਤੇ ਉਸ ਦੇ ਵਿੱਚ ਚਲੋ ਸਾਨੂੰ ਆਸ ਸੀ ਵੀ ਬਿਜਲੀ ਦਾ ਬਿੱਲ ਹੁਣ ਜਿਹੜਾ ਹੈਗਾ ਉਹ ਸਾਡਾ ਬਹੁਤ ਜ਼ਿਆਦਾ ਘਟ ਜਾਏਗਾ। ਪਤਾ ਨਹੀਂ ਸਾਨੂੰ ਕਲੈਰੀਫਿਕੇਸ਼ਨ ਕਿਸੇ ਦੇ ਬਿੱਲ ਦੀ ਪ੍ਰੋਬਲਮ, ਤੁਸੀਂ ਬਿੱਲ ਦੇਖੋਗੇ ਉਹਦੇ ਵਿੱਚ ਤੁਸੀਂ ਜਿੰਨਾ ਅਸੀਂ ਕੈਲਕੂਲੇਸ਼ਨਾਂ ਕਰ ਕਰਕੇ ਥੱਕ ਗਏ ਉਹਦੇ ਵਿੱਚ। ਮੈਂ ਕਿਹਾ ਇਹ ਤਾਂ ਜੇ 2 ਸਾਲ ਦਾ ਤੁਸੀਂ ਬਿੱਲ ਲਾਓਗੇ ਵੀ 3 ਲੱਖ ਬਣੇ ਨਹੀਂ ਸਕਦਾ, ਵੀ ਤੁਸੀਂ 16 ਲੱਖ ਬਣਾਇਆ, ਫਿਰ ਕਹਿੰਦੇ 13 ਲੱਖ ਭਰਾ ਦਿਓ। ਜੇ ਅਸੀਂ ਕਿਹਾ 13 ਲੱਖ ਤੁਸੀਂ ਕਿੱਦਾਂ ਬਣਾ ਸਕਦੇ ਆ, ਤੁਸੀਂ ਪਹਿਲਾਂ 90,000 ਪਿਛਲਾ ਕੱਢ ਕੇ ਸਾਨੂੰ ਦਿਖਾਇਆ, ਪਰ ਉਹਦੇ ਵਿੱਚ ਵੀ ਉਹ ਸਾਨੂੰ ਸਮਝ ਵਿੱਚ ਨਹੀਂ ਆਇਆ। ਪਰ ਚਲੋ ਤੁਸੀਂ ਜੇਕਰ ਮੈਂ ਕਿਹਾ 13 ਲੱਖ ਕਿੱਦਾਂ ਬਣਾ ਦਿੱਤਾ, ਕਹਿੰਦੇ ਤੁਸੀਂ 11 ਲੱਖ ਜਮ੍ਹਾਂ ਕਰਾ ਦਿਓ, ਹੁਣ 11 ਲੱਖ ਭੇਜ ਦਿੱਤਾ। ਮਤਲਬ ਇੰਨਾ ਜ਼ਿਆਦਾ ਲਾਈਕ ਇਹਦੇ ਵਿੱਚ ਸਰਕਾਰੀ ਡਿਪਾਰਟਮੈਂਟ ਜਿਹੜਾ ਹੈਗਾ ਉਹਦੀ ਕਲੈਰੀਫਿਕੇਸ਼ਨ ਮੈਂ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਵੀ ਇਸ ਦੇ ਉੱਤੇ ਕਮੇਟੀ ਬਣਾਈ ਜਾਵੇ, ਤੁਰੰਤ ਇਹਦੀ ਇਨਕੁਆਇਰੀ ਕੀਤੀ ਜਾਵੇ ਵੀ ਇੰਨੀ ਅਨਨੈਸੈਸਰੀ ਹਰਾਸਮੈਂਟ ਇਹਨਾਂ ਸੰਸਥਾਵਾਂ ਨੂੰ ਜਿਹੜਾ ਕਿ ਸਮਾਜ ਦਾ ਨਹੀਂ ਸਰਕਾਰ ਦਾ ਬੋਝ ਬਣਾ ਰਹੀਆਂ, ਇਹਨਾਂ ਨੂੰ ਇੰਨੀ ਹਰਾਸਮੈਂਟ ਕਿਉਂ ਕੀਤੀ ਜਾ ਰਹੀ ਹੈ। ਤੇ ਤੁਸੀਂ ਇਹਦੀ ਇਨਕੁਆਇਰੀ ਕਰਨ ਦੀ ਬਜਾਏ, ਇਹਦੀ ਸੱਚਾਈ ਨੂੰ ਸਮਝਣ ਦੀ ਬਜਾਏ, ਜਾਣਨ ਦੀ ਬਜਾਏ, ਤੇ ਤੁਸੀਂ ਇਹਨਾਂ ਦੇ ਕਨੈਕਸ਼ਨ ਕੱਟ ਕੇ ਕਿਹੜੇ ਸੰਵਿਧਾਨ ਦੀ ਪਾਲਣਾ ਕਰ ਦਿੱਤੀ। ਇੱਕ ਪਾਸੇ ਦਿੱਲੀ ਦੇ ਵਿੱਚ ਕਨੈਕਸ਼ਨ ਜੋੜੇ ਜਾ ਰਹੇ ਹੈ ਪਾਰਟੀ ਵੱਲੋਂ, ਆ ਕੇਜਰੀਵਾਲ ਸਾਹਿਬ ਕਨੈਕਸ਼ਨ ਜੋੜ ਰਹੇ ਹੈ। ਮੈਂ ਕਿਹਾ ਇਹ ਮਰ ਜਾਣਗੇ, ਲੈ ਬਿਜਲੀ ਜਿਹੜੀ ਹੈ, ਬਿਜਲੀ ਪਾਣੀ ਤੋਂ ਬਿਨਾਂ ਕਿੱਦਾਂ ਜੀਣਗੇ ਇਹ। ਸਾਨੂੰ ਮੈਂ ਕਿਹਾ ਕਿਸੇ ਵੇਲੇ ਮਜਬੂਰੀ ਕਾਰਨ ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਕਿਸੇ ਵੇਲੇ ਵੀ ਸਾਨੂੰ ਜਾਨ ਬਚਾਉਣ ਲਈ ਇਹਨਾਂ ਦੀ ਕਿਸੇ ਵੇਲੇ ਤਾਰ ਜੋੜਨੀ ਪੈ ਸਕਦੀ ਹੈ। ਤੇ ਉਸ ਵੇਲੇ ਉਹਨਾਂ ਨੇ ਜਿਹੜਾ ਟਰਾਂਸਫਾਰਮਰ ਸੀ ਟੋਟਲੀ ਡੈਮੇਜ ਹੀ ਕਰ ਦਿੱਤਾ ਉੱਪਰੋਂ, ਕਿ ਇੱਥੋਂ ਕੋਈ ਜੋੜਿਆ ਹੀ ਨਾ ਜਾ ਸਕੇ। ਇਸ ਕਰਕੇ ਅਸੀਂ ਇਹਨਾਂ ਦੀ ਬਣ ਚੁੱਕੀ ਹਾਲਤ ਦਾ ਇਜ਼ਹਾਰ ਕਰਨ ਦੇ ਲਈ ਤੁਹਾਡੇ ਕੋਲ ਪਹੁੰਚੇ ਹਾਂ ਵੀ ਇੱਕ ਵਾਰ ਸੀਐਮ ਸਾਹਿਬ ਵੀ ਤੁਸੀਂ ਇੱਕ ਵਾਰ ਜਾ ਕੇ ਤੁਹਾਡੇ ਸਟੇਟ ਦੇ ਨਾਗਰਿਕ ਹੈ, ਤੁਹਾਡੀ ਸਟੇਟ ਦੇ ਨਾਗਰਿਕ ਹੈ, ਸੋਸ਼ਲ ਸਿਕਿਉਰਿਟੀ ਪ੍ਰੋਵਾਈਡ ਕਰਨੀ ਤੁਸੀਂ, ਤੁਹਾਡੇ ਵਿਭਾਗ ਨੇ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ, ਵੀ ਤੁਸੀਂ ਇੱਕ ਵਾਰ ਜਾ ਕੇ ਇਹਨਾਂ ਦੀ ਹਾਲਤ ਦੇਖੋ। ਜੇ ਤੁਹਾਨੂੰ ਲੱਗਦਾ ਹੋਏਗਾ ਕਿ ਇਹ ਡਿਜ਼ਰਵ ਨਹੀਂ ਕਰਦੇ ਤੇ ਫਿਰ ਤੁਸੀਂ ਕੱਟ ਦਿਓ। ਇਸ ਕਰਕੇ ਤੁਹਾਡੇ ਥਰੂ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ, ਇਹਨਾਂ ਦੀ ਸੰਭਾਲ ਦੇ ਲਈ ਉੱਥੇ ਹਸਪੀਟਲ ਸ਼ੁਰੂ ਕਰਨਾ ਪਿਆ। ਕਰੋਨਾ ਦੇ ਵਿੱਚ ਸਾਨੂੰ ਪਤਾ ਨਹੀਂ ਕਿੰਨਾ ਕਰੋੜ ਰੁਪਈਆ ਲਗਾ ਕੇ ਪਬਲਿਕ ਤੋਂ ਇਕੱਠਾ ਕਰਕੇ ਅੱਜ ਤੱਕ ਵੀ ਭਾਵੇਂ ਸਾਡੇ ਕੋਲੋਂ ਕਰਜ਼ਾ ਨਹੀਂ ਉਤਰਿਆ, ਪਰ ਇਹਨਾਂ ਦੇ ਇਲਾਜ ਦੇ ਲਈ ਜਦੋਂ ਸਰਕਾਰ ਨੇ ਦਰਵਾਜ਼ੇ ਬੰਦ ਕਰ ਲਏ ਤੇ ਇਹਨਾਂ ਦੇ ਲਈ ਫਿਰ ਉੱਥੇ ਅਸੀਂ 24 ਘੰਟੇ ਡਾਕਟਰ, 24 ਘੰਟੇ ਨਰਸਿੰਗ ਸਟਾਫ, 24 ਘੰਟੇ ਸੇਵਾਦਾਰ, 24 ਘੰਟੇ ਡਰਾਈਵਰ, ਐਂਬੂਲੈਂਸ, ਲੰਗਰ ਹਰ ਵੇਲੇ ਉੱਥੇ ਹਾਜ਼ਰ ਕੀਤਾ ਹੋਇਆ। ਤੇ ਸਰਕਾਰ ਕਿਹੜਾ ਹੋਮ ਇਹੋ ਜਿਹਾ ਚਲਾ ਰਹੀ ਹੈ ਸਾਨੂੰ ਵੀ ਦੱਸ ਦੇਵੇ, ਜਿਹਦੇ ਵਿੱਚ ਜਿਹੜੇ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਅੱਖਾਂ ਤੋਂ ਦੇਖ ਨਹੀਂ ਸਕਦੇ, ਜਿਹੜੇ ਕਿ ਮਲਟੀਪਲ ਪ੍ਰੋਬਲਮ ਤੋਂ ਪੀੜਤ ਹੈਗੇ, ਜਿਹੜੇ ਬੱਚਿਆਂ ਦਾ ਕੋਈ ਵੀ ਨਹੀਂ ਰਿਹਾ, ਪ੍ਰੈਗਨੈਂਟ ਲੇਡੀਜ਼ ਹੈ, ਇੰਟੈਲੈਕਚੁਅਲ ਡਿਸੇਬਿਲਿਟੀ ਤੋਂ ਪੀੜਤ ਹੈ, ਮੈਂਟਲ ਇਲਨੈਸ, ਇਹਨਾਂ ਦੀਆਂ ਡਿਫਰੈਂਟ ਕੈਟਾਗਰੀਜ਼ ਹੈ, ਉਹ ਸਾਰਿਆਂ ਦੇ ਲਈ ਤੁਸੀਂ ਕੋਈ ਹੋਮ ਚਲਾ ਰਹੇ ਹੋ ਤੇ ਇਸ ਤਰੀਕੇ ਨਾਲ ਚਲਾ ਰਹੇ ਹੋ। 100 ਬੰਦਾ ਮਤਲਬ ਇੱਕ ਹੋਮ ਬਣਾਇਆ ਜੇਕਰ ਅੰਮ੍ਰਿਤਸਰ ਦੇ ਵਿੱਚ, ਉਹਦੇ ਵਿੱਚ ਕਿੰਨੇ ਬੰਦੇ ਹੋਣਗੇ ਜੀ? ਅੱਜ ਇਨਕੁਆਇਰੀ ਕਰਕੇ ਦੇਖੋ 300 ਬੰਦਾ ਨਹੀਂ ਮਿਲਣਾ ਤੁਹਾਨੂੰ ਉਹਦੇ ਵਿੱਚ, ਔਰ 5 ਸਟੇਟਾਂ ਦਾ ਹੋਮ ਹੈ। ਪ੍ਰਭ ਆਸਰਾ ਦੇ ਵਿੱਚ ਆ ਕੇ ਵਿਜ਼ਿਟ ਕਰਕੇ ਦੇਖਿਓ ਕਦੇ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਤੁਸੀਂ ਬਹੁਤ ਇਨਕੁਆਇਰੀਆਂ ਵੀ ਕਰ ਲਈਆਂ, ਤੁਹਾਡੇ ਡਾਇਰੈਕਟਰ ਸੋਸ਼ਲ ਵੈਲਫੇਅਰ ਦੇ ਆਏ ਸੀ ਸਾਡੇ ਕੋਲ, ਉਹਨਾਂ ਨੇ ਫਿਰ ਡਿਪਟੀ ਡਾਇਰੈਕਟਰ ਨੂੰ ਭੇਜਿਆ, ਉਹ ਸਪੈਸ਼ਲੀ ਲਿਖ ਗਏ ਕਿ ਅਸੀਂ ਸਿੱਖ ਕੇ ਜਾ ਰਹੇ ਹਾਂ ਇੱਥੋਂ, ਵੀ ਸਾਡੇ ਕੋਲੋਂ ਇੱਕ ਹੋਮ ਖੋਲ੍ਹਿਆ ਸੀ 4 ਜ਼ਿਲ੍ਹਿਆਂ ਲਈ, ਉਹ ਵੀ ਬੰਦ ਕਰ ਦਿੱਤਾ। ਕਰਾਲੀ ਦੇ ਲਾਗੇ ਸਿਸਮਾ ਰੋਡ ਤੇ ਖੋਲ੍ਹਿਆ ਸੀ। ਜੇ ਤੁਸੀਂ ਆਪ ਨਹੀਂ ਚਲਾ ਸਕਦੇ, ਜਿਹੜੇ ਚਲਾ ਰਹੇ ਹੈ, ਤੇ ਉਹਨਾਂ ਦੇ ਰਸਤੇ ਵਿੱਚ ਬਿਜਲੀ ਪਾਣੀ ਬੰਦ ਕਰਕੇ ਉਹਨਾਂ ਦੀਆਂ ਜਾਨਾਂ ਨੂੰ ਖਤਰੇ 'ਚ ਤਾਂ ਨਾ ਪਾਓ। ਪਬਲਿਕ ਦਾ ਰੋਸ ਸਾਤੋਂ ਕੰਟਰੋਲ ਨਹੀਂ ਹੋਣਾ, ਪਬਲਿਕ ਨੂੰ, ਪਬਲਿਕ ਚਲਾ ਰਹੀ ਹੈ ਇਸ ਨੂੰ, ਪਬਲਿਕ ਕਿਸੇ ਵੇਲੇ ਕੋਈ ਫੈਸਲਾ ਲੈ ਸਕਦੀ ਹੈ ਤੇ ਇਸ ਦੀ ਫਿਰ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੈਂ ਤੁਹਾਡੇ ਥਰੂ ਇਹ ਬੇਨਤੀ ਕਰਦਾ ਹਾਂ, ਕਿਉਂਕਿ ਸਾਡੇ ਵੀ ਬਸ ਦੀ ਗੱਲ ਨਹੀਂ, ਚਲਾਉਣ ਵਾਲੀ ਸੰਗਤ ਹੈ, ਇਹਨੂੰ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜਿਹੜੀ ਹੈ ਉਸ ਨੂੰ ਬਹੁਤ ਜ਼ਿਆਦਾ ਰੋਸ ਹੈ ਇਸ ਗੱਲ ਦਾ। ਸ਼ਮਸ਼ੇਰ ਸਿੰਘ ਜੀ, ਬੜੀ ਹਾਸੋਹੀਣੀ ਗੱਲ ਲੱਗਦੀ ਹੈ ਕਿ ਇੱਕ ਪਾਸੇ ਇਹ ਸਰਕਾਰ ਦੇ ਵੱਲੋਂ ਓਟ ਲਈ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੀਆਂ ਸਮਾਜ ਦਾ ਭਲਾ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜਾਂ ਤੁਹਾਡੇ ਵਰਗੇ ਜਿਹੜੇ ਸ਼ਖਸ ਯਤਨਸ਼ੀਲ ਕਹਿ ਸਕਦੇ ਆ, ਤਾਂ ਉਹਨਾਂ ਦੇ ਉੱਪਰ ਇਸ ਤਰ੍ਹਾਂ ਦਾ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਇੱਕ ਤਰ੍ਹਾਂ ਦੇ ਨਾਲ ਦਬਾਅ ਪਾਇਆ ਜਾਣਾ, ਕੀ ਸਮਝਿਆ ਜਾਵੇ ਫਿਰ ਇਹਨੂੰ? ਇਸ ਦਾ ਜਵਾਬ ਤੇ ਦੇਖੋ ਸੀਐਮ ਤੋਂ ਹੀ ਲੈਣਾ ਚਾਹੀਦਾ, ਸਰਕਾਰ ਤੋਂ ਹੀ ਲੈਣਾ ਚਾਹੀਦਾ ਵੀ ਤੁਸੀਂ ਚਾਹੁੰਦੇ ਕੀ ਹੈ। ਵੀ ਇਹ ਨਾਗਰਿਕ ਜਿਹੜੇ ਹੈਗੇ ਹੈ ਵੀ ਇਹਨਾਂ ਨੂੰ, ਹੁਣ ਮੈਂ ਉਹ ਸ਼ਬਦ ਯੂਜ਼ ਤਾਂ ਨਹੀਂ ਕਰਨਾ ਚਾਹੁੰਦਾ, ਵੀ ਸੜਕਾਂ ਤੇ ਰੋਲ ਕੇ ਉਹ ਬੇਵਸੇ ਲਾਚਾਰ ਹੋ ਚੁੱਕੇ ਜਿਹੜੇ ਕਿ ਥੋੜੀ ਜਿਹੀ ਹੈਲਪ ਨਾਲ ਠੀਕ ਹੋ ਜਾਂਦੇ ਆ। ਮੈਂ ਦੱਸਿਆ ਵੀ 1300 ਤੋਂ ਉੱਪਰ ਨਾਗਰਿਕ ਠੀਕ ਹੋ ਗਏ, ਇੰਡੀਪੈਂਡੈਂਟ ਲਾਈਫ ਜੀਣ ਦੇ ਕੈਪੇਬਲ ਬਹੁਤ ਸਾਰੇ ਹੋ ਗਏ ਹੈ। ਵੀ ਇਹਨਾਂ ਨੂੰ ਠੀਕ ਹੋਣ ਦਾ ਮੌਕਾ ਕਿਉਂ ਨਹੀਂ ਮਿਲਦਾ? ਕੋਈ 20 ਸਾਲ ਦੀ ਉਮਰ 'ਚ ਹੋ ਗਿਆ, ਕੋਈ 25 ਸਾਲ ਦੀ ਉਮਰ 'ਚ ਹੋ ਗਿਆ, ਕੋਈ 30 ਸਾਲ ਦੀ ਉਮਰ 'ਚ ਹੋ ਗਿਆ। ਹੁਣ ਜਿਹੜੇ ਬਜ਼ੁਰਗਾਂ ਦੇ ਬੱਚੇ ਇੰਟੈਲੈਕਚੁਅਲੀ ਵੀਕ ਹੈ, ਮੈਂ ਬੇਨਤੀ ਕਰਦਾ ਧਿਆਨ ਨਾਲ ਇਸ ਗੱਲ ਨੂੰ ਵਿਚਾਰਿਆ ਜਾਵੇ ਗੰਭੀਰਤਾ ਦੇ ਨਾਲ। ਜਿਹੜੇ ਮਾਪਿਆਂ ਦੇ ਬੱਚੇ ਇੰਟੈਲੈਕਚੁਅਲੀ ਵੀਕ ਹੈ, ਮਾਨਸਿਕ ਪੱਖੋਂ ਕਮਜ਼ੋਰ ਹੈ, ਜਦੋਂ ਮਾਪੇ ਸੰਸਾਰ ਤੋਂ ਚਲੇ ਜਾਂਦੇ ਹੈ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ? ਉਹਨਾਂ ਦੀ ਗਿਣਤੀ ਕਿੰਨੀ ਹੈ? 3% ਦੇ ਕਰੀਬ ਹੋਣੀ ਹੈ। ਤੁਸੀਂ 2 ਲਾ ਲਓ, ਤੁਸੀਂ 1 ਲਾ ਲਓ, ਜੇ 1 ਵੀ ਲਾ ਲਓ ਤਾਂ ਵੀ 1 ਵੀ ਲਾ ਲਓ ਤਾਂ ਵੀ ਲੱਖਾਂ ਵਿੱਚ ਹੋ ਗਈ। 1 ਲੱਖ ਵੀ ਲਾ ਲਓ,
1 ਲੱਖ ਲਈ ਇੰਤਜ਼ਾਮ ਤਾਂ ਬਹੁਤ ਦੂਰ ਦੀ ਗੱਲ ਹੈ, 1000 ਲਈ ਤਾਂ ਦੂਰ ਦੀ ਗੱਲ ਹੈ, 1 ਲਈ ਵੀ ਇੰਤਜ਼ਾਮ ਨਹੀਂ ਹੋ ਰਿਹਾ। ਤੇ ਉਹਨਾਂ ਲਈ ਇਹ ਸੰਸਥਾਵਾਂ ਕੰਮ ਕਰ ਰਹੀਆਂ। ਮਤਲਬ ਇਹਦੇ ਲਈ ਹੁਣ ਸਰਕਾਰ ਜਿਹੜੀ ਹੈਗੀ ਹੈ, ਡਿਊਟੀ ਸਰਕਾਰ ਦੀ ਹੈ। ਇਹ ਸਮਾਜਿਕ ਸੁਰੱਖਿਆ ਸਰਕਾਰ ਨੇ ਇਹਦੇ ਲਈ ਡੈਜ਼ਿਗਨੇਟਿਡ ਟੀਮ ਬਣਾਉਣੀ ਹੈ। ਸੈਕਸ਼ਨ 30 ਨੂੰ ਪੜ੍ਹ ਕੇ ਦੇਖਿਓ ਕਦੇ ਇਹਨਾਂ ਦੇ ਬੱਚਿਆਂ ਦੇ, ਉਹਦੇ ਸਬ ਸੈਕਸ਼ਨ ਪੜ੍ਹ ਕੇ ਦੇਖਿਓ, ਉਹਦੇ 'ਚ ਕਿੰਨਾ ਕੁਝ ਲਿਖਿਆ ਹੋਇਆ ਕਿ ਇਸ ਤਰੀਕੇ ਨਾਲ ਜੇਕਰ ਬੈੱਡ ਇੰਨੇ ਫੁੱਲ ਹੋਣ ਵੀ ਤੁਸੀਂ ਉੱਥੇ ਭੇਜ ਨਹੀਂ ਸਕਦੇ, ਪਰ ਉਹ ਲਿਖ ਕੇ ਭੇਜ ਰਹੇ ਹੈ। ਜੇ ਇਹਦੇ ਉੱਤੇ ਪੜ੍ਹਿਆ ਜਾ ਸਕਦਾ ਹੈ ਨਾ ਕਿ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਹੈ, ਇਸ ਲੜਕੀ ਦੀ ਹਾਲਤ ਮੁਤਾਬਕ ਸਾਡੇ ਕੋਲ ਇੰਤਜ਼ਾਮ ਨਹੀਂ ਹੈ। ਸਾਨੂੰ ਇਹ ਵੀ ਪਤਾ ਹੈ ਕਿ ਪ੍ਰਭ ਆਸਰਾ ਸੰਸਥਾ ਦੇ ਵਿੱਚ ਬੈੱਡਾਂ ਦੀ ਕਪੈਸਿਟੀ ਤੋਂ ਕਿਤੇ ਵੱਧ ਬੱਚੇ ਰਹਿ ਰਹੇ ਹੈ, ਪਰ ਫਿਰ ਵੀ ਇਹਨੂੰ ਅਸੀਂ ਕਹਿੰਦੇ ਇਹਨੂੰ ਪ੍ਰਭ ਆਸਰਾ ਸੰਸਥਾ ਵਿੱਚ ਦਾਖਲ ਕਰ ਲਿਆ ਜਾਵੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੀ ਬਿਜਲੀ ਪਾਣੀ ਬੰਦ ਕਰਕੇ ਤੁਸੀਂ ਇਹੋ ਜੇ ਅਸੀਂ ਕਪੈਸਿਟੀ ਤੋਂ ਕਿਤੇ ਵੱਧ ਅਸੀਂ ਇਲਾਜ ਦੇ ਪ੍ਰਬੰਧ ਕੀਤੇ, ਜਿਸ ਦੌਰਾਨ ਬਿੱਲ ਦੀਆਂ ਕਨਫਿਊਜ਼ਨ ਤੇ ਬਿੱਲ ਹੈ ਕਿਹਦਾ ਹੈ? ਤੁਹਾਡੇ ਇਹਨਾਂ ਦਾ, ਜਿਨ੍ਹਾਂ ਨੂੰ ਤੁਸੀਂ ਭੇਜ ਰਹੇ ਹੋ ਬਿੱਲ ਉਹਨਾਂ ਦਾ ਹੈ। ਬਿੱਲ ਪ੍ਰਭ ਆਸਰਾ ਦਾ ਨਹੀਂ ਹੈ, ਪ੍ਰਭ ਆਸਰਾ ਤੇ ਕਿਸੇ ਮੈਂਬਰ ਦਾ ਨਹੀਂ ਹੈ, ਸ਼ਮਸ਼ੇਰ ਸਿੰਘ ਦਾ ਬਿੱਲ ਨਹੀਂ ਹੈ। ਕਨੈਕਸ਼ਨ ਸਾਡਾ ਨਹੀਂ ਕੱਟਿਆ, ਕਨੈਕਸ਼ਨ ਕਿਸੇ ਮੈਂਬਰ ਦਾ ਨਹੀਂ ਕੱਟਿਆ, ਕਨੈਕਸ਼ਨ ਆਪ ਵੱਲੋਂ ਭੇਜੇ ਹੋਏ ਆਪਣੀ ਸਟੇਟ ਦੇ ਬੇਬਸ ਤੇ ਲਾਚਾਰ ਬੱਚਿਆਂ ਦਾ, ਲੜਕੀਆਂ ਦਾ, ਔਰਤਾਂ ਦਾ, ਬਜ਼ੁਰਗਾਂ ਦਾ, ਜਿਨ੍ਹਾਂ ਨੂੰ ਠੀਕ ਹੋਣ ਦਾ ਮੌਕਾ ਸਰਕਾਰ ਨਹੀਂ ਦਵਾ ਸਕੀ। ਉਹਨਾਂ ਨੂੰ ਜੇਕਰ ਸੜਕਾਂ ਤੋਂ ਥੋੜਾ ਜਿਹਾ ਇੱਕ ਸ਼ੈਲਟਰ ਮਿਲਿਆ ਸੀ, ਉਹਨਾਂ ਨੂੰ ਫੇਰ ਹਨੇਰਾ ਦਿਖ ਰਿਹਾ ਕਿ ਸਾਨੂੰ ਦੁਬਾਰਾ ਫੇਰ ਸੜਕਾਂ ਤੇ ਦੁਬਾਰਾ ਫੇਰ ਹੁਣ ਧੱਕਿਆ ਜਾਣਾ ਹੈ। ਇਹ ਮਤਲਬ ਵੱਡਾ ਸਵਾਲ ਹੈ ਜੀ, ਜਿਵੇਂ ਤੁਸੀਂ ਗੱਲ ਕੀਤੀ ਕਿ ਪਹਿਲਾਂ 15 ਲੱਖ ਬਿੱਲ ਦਿੱਤਾ, ਫਿਰ ਕਹਿੰਦੇ 13 ਲੱਖ ਦੇ ਦਿਓ, ਹੁਣ ਕਹਿੰਦੇ 11 ਲੱਖ ਦੇ ਦਿਓ, ਤਾਂ ਕੀ ਮੰਨਿਆ ਜਾਵੇ ਫਿਰ ਕਿ ਕੋਈ ਸੌਦੇਬਾਜ਼ੀ ਹੋ ਰਹੀ ਹੈ? ਇਹਦੇ ਲਈ ਮੈਂ ਕਹਿ ਰਿਹਾ ਵੀ ਇੱਕ ਕਮੇਟੀ ਬਿਠਾਈ ਜਾਵੇ ਤੇ ਇਸ ਦੀ ਤੁਰੰਤ ਮਤਲਬ ਜਾਣਕਾਰੀ ਜਿਹੜੀ ਹੈਗੀ ਹੈ ਇਸ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ ਤੇ ਬਿਨਾਂ ਸ਼ਰਤ ਉੱਥੇ ਜਿਹੜਾ ਕਨੈਕਸ਼ਨ ਚੱਲਦਾ ਕੀਤਾ ਜਾਵੇ, ਤਾਂ ਕਿ ਇਹਨਾਂ ਦੀ ਜਿਹੜੀ ਲਾਈਫ ਹੈ ਉਸ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਇਸ ਨੂੰ ਜਨਤਾ, ਇਸ ਨੂੰ ਪਬਲਿਕ ਬਰਦਾਸ਼ਤ ਨਹੀਂ ਕਰ ਰਹੀ ਤੇ ਸਾਡੇ ਵੀ ਬਸ ਤੋਂ ਬਾਹਰ ਦੀ ਗੱਲ ਹੈ। ਫਿਰ ਦੇਖੋ ਵੀ ਇਹਦਾ ਜੋ ਵੀ ਰਿਜ਼ਲਟ ਨਿਕਲੇਗਾ ਫਿਰ ਉਹਦੇ ਲਈ ਜ਼ਿੰਮੇਵਾਰੀ ਜਿਹੜੀ ਹੋਗੀ ਸਰਕਾਰ ਦੀ ਹੋਊਗੀ। ਜਿਵੇਂ ਤੁਸੀਂ ਦੱਸਿਆ ਕਿ 10 ਦਿਨ ਹੋ ਗਏ ਬਿਜਲੀ ਪਾਣੀ ਬੰਦ ਹੈ, ਫਿਰ ਉਹ ਜਿਹੜਾ ਬਿਜਲੀ ਪਾਣੀ ਜਿਹੜੇ ਉੱਥੋਂ ਦੇ ਪੀੜਤ ਲੋਕ ਨੇ, ਜਿਹੜੇ ਜਾਂ ਮਰੀਜ਼ ਨੇ, ਉਹਨਾਂ ਦੀ ਵਰਤੋਂ ਵਾਸਤੇ ਫਿਰ ਪਾਣੀ ਦਾ ਜਾਂ ਬਿਜਲੀ ਦਾ ਪ੍ਰਬੰਧ ਫਿਰ ਕਿੱਥੋਂ ਕੀਤਾ ਤੁਸੀਂ? ਪਹਿਲਾਂ ਟੈਂਕਰ ਲੱਗੇ ਹੋਏ ਆ, ਟੈਂਕਰਾਂ ਤੇ ਲਿਆ ਰਹੇ ਆ, ਜਨਰੇਟਰ ਚਲਾ ਰਹੇ ਆ। ਇੰਨਾ ਲੋਡ ਜਨਰੇਟਰ ਕਿਵੇਂ ਚੱਕ ਲੈਣਗੇ? ਇੰਨੇ 100 ਲੋਕਾਂ ਦੇ ਕੱਪੜੇ ਧੋਣੇ ਆ, ਇੰਨੇ 100 ਲੋਕਾਂ ਨੂੰ ਪਾਣੀ, 1 ਲੱਖ ਲੀਟਰ ਪਾਣੀ, ਉਹਦੇ ਅੱਗੇ ਕਿਹੜਾ ਸੀਵਰੇਜ। ਫਿਰ ਉੱਥੇ ਅਸੀਂ ਫਿਰ ਇੰਜਨ ਲਗਾਏ ਹੋਏ ਆ, ਮੋਟਰਾਂ ਲਗਾਈਆਂ ਹੋਈਆਂ, ਪਾਣੀ ਨੂੰ ਖਿਲਾਰਦੇ ਆ 1 ਲੱਖ ਲੀਟਰ ਨੂੰ। ਅਦਰਵਾਈਜ਼ ਵਿਚਾਰੇ ਪਿੰਡਾਂ ਵਾਲੇ ਕਹਿੰਦੇ ਸਾਡੇ ਵੱਲ ਨੂੰ ਪਾਣੀ ਨਹੀਂ ਆਉਣਾ ਚਾਹੀਦਾ। ਜੇ ਉੱਥੇ ਜਾ ਕੇ ਤਸਵੀਰ ਦੇਖੋਗੇ ਤੇ ਫਿਰ ਉਹ ਮਹਿਸੂਸ ਕਰਨਗੇ ਕਿ ਵਾਕਈ ਪਹਿਲੀ ਗੱਲ ਨਾ ਪਾਣੀ ਨਾ ਬਿਜਲੀ ਜੇ ਅਸੀਂ ਪੈਦਾ ਕਰਦੇ ਹਾਂ ਤਾਂ ਉਸ ਤੋਂ ਬਾਅਦ ਉਹ ਪਾਣੀ ਦਾ ਨਿਕਾਸ ਜਿਹੜਾ ਇੰਨਾ ਸੀਵਰੇਜ ਦਾ ਉਹਦਾ ਕੋਈ ਕਨੈਕਸ਼ਨ ਵੀ ਨਹੀਂ ਹੈ। ਉਹਦੇ ਲਈ ਵੀ ਅਸੀਂ ਮਿਹਨਤਾਂ ਕਰਦੇ ਆ ਰਹੇ ਸ਼ੁਰੂ ਤੋਂ ਵੀ ਇੰਨੇ ਲੱਖ ਲੋਕ ਇੰਨੇ ਜਿਸ ਤਰ੍ਹਾਂ ਪਾਣੀ ਇਕੱਠਾ ਹੁੰਦਾ ਹੈ, ਇੱਕ ਦਿਨ ਨਾ ਕੱਢੀਏ ਤੇ ਉੱਥੇ ਇੰਨਾ ਵੱਡਾ ਪਾਣੀ ਦਾ ਮਤਲਬ ਜਿਹੜਾ ਕਿ ਇਹਨਾਂ ਦੀ ਹੈਲਥ ਲਈ ਕਿੰਨਾ ਰਿਸਕੀ ਹੈ। ਤੇ ਇਸ ਲਈ ਅਸੀਂ ਉਹ ਜਨਰੇਟਰ ਚਲਾ ਰਹੇ ਹਾਂ, ਦਿਨ ਰਾਤ ਜਨਰੇਟਰ, ਪਰ ਦਿਨ ਰਾਤ ਜਨਰੇਟਰ ਸਾਡੇ ਉਹ ਲੋਡ ਨਹੀਂ ਚੱਕ ਰਹੇ, ਉਹ ਸਾਨੂੰ ਫਿਰ ਵਿੱਚ ਨੂੰ ਬੰਦ ਕਰਨੇ ਪੈਂਦੇ ਆ। ਕੋਈ ਵੀ ਉਸ ਵੇਲੇ ਘਟਨਾ ਘਟਦੀ ਹੈ ਤੇ ਉਹਦੇ ਲਈ ਕੌਣ ਜ਼ਿੰਮੇਵਾਰ ਕੌਣ ਹੈ? ਉਹਦੇ ਲਈ ਇਹ ਅਸੀਂ CM ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਗੰਭੀਰਤਾ ਨਾਲ ਵਿਚਾਰ ਕੇ ਤੁਰੰਤ ਜਿਹੜਾ ਇਹ ਕਨੈਕਸ਼ਨ ਚਾਲੂ ਕੀਤਾ ਜਾਵੇ। ਇਹ ਤੁਹਾਡੇ ਵੱਲੋਂ ਭੇਜੇ ਹੋਏ, ਸਰਕਾਰ ਵੱਲੋਂ ਭੇਜੇ ਹੋਏ ਨਾਗਰਿਕਾਂ ਦਾ ਕਨੈਕਸ਼ਨ ਕੱਟਿਆ, ਉਹਨਾਂ ਬੇਵਸ ਤੇ ਲਾਚਾਰ ਲੋਕਾਂ ਦਾ, ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ, ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ, ਉਹਨਾਂ ਦਾ ਕਨੈਕਸ਼ਨ ਕੱਟਿਆ ਹੈ। ਕਿਸੇ ਪ੍ਰਭ ਆਸਰਾ ਦੇ, ਕਿਸੇ ਕੋਈ ਸ਼ਮਸ਼ੇਰ ਸਿੰਘ ਦਾ ਕਨੈਕਸ਼ਨ ਨਹੀਂ ਕੱਟਿਆ। ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇ। ਇਹ ਦੌਰ ਜਿਹੜਾ ਹੈਗਾ, ਚਲੋ ਇਹਨਾਂ ਦੀ ਮੁਸੀਬਤਾਂ ਵਧੀਆਂ, ਲੋੜਾਂ ਵਧੀਆਂ, ਦੌਰ ਤਾਂ ਇਹ ਨਿਕਲ ਜਾਊਗਾ, ਪਰ ਇਹ ਲੱਗਿਆ ਕਲੰਕ ਮਿਟੂਗਾ ਕਿੱਦਾਂ ਕਿ ਕਿਹਨਾਂ ਦਾ ਕਨੈਕਸ਼ਨ ਕੱਟਦਾ। ਬੜੀ ਤਰਾਸਦੀ ਵਾਲੀ ਗੱਲ ਹੈ ਕਿ ਜਿਹੜੀਆਂ ਸੰਸਥਾਵਾਂ ਦੀ ਓਟ ਕਿਸੇ ਸਮੇਂ ਸਰਕਾਰ ਲੋਕਾਂ ਦਾ ਭਲਾ ਕਰਨ ਵਾਸਤੇ ਲੈਂਦੀ ਹੈ, ਤਾਂ ਉਹ ਵੀ ਸੰਸਥਾਵਾਂ ਅੱਜ ਕਿਤੇ ਨਾ ਕਿਤੇ ਸਰਕਾਰ ਦੇ ਜਿਹੜਾ ਕਹਿ ਸਕਦੇ ਕਿ ਨਾਦਰਸ਼ਾਹੀ ਫਰਮਾਨ ਤੋਂ ਪੀੜਤ ਨੇ। ਤਾਂ ਅਸੀਂ ਦੇਖਿਆ ਕਿ ਪ੍ਰਭ ਆਸਰਾ ਦਾ ਜਿਹੜਾ 10 ਦਿਨਾਂ ਤੋਂ ਪਾਣੀ ਅਤੇ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ, ਤਾਂ ਇਹ ਕਿਤੇ ਨਾ ਕਿਤੇ ਜਿਹੜੇ ਇਹ ਅਜਿਹੇ ਫਰਮਾਨ ਕੀਤੇ ਜਾ ਰਹੇ ਨੇ, ਤਾਂ ਇਹ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਬਿਮਾਰੀਆਂ ਤੋਂ ਪੀੜਤ ਨੇ, ਜਿਹੜੇ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਨੇ, ਉਹਨਾਂ ਦੇ ਵਾਸਤੇ ਬਹੁਤ ਵੱਡਾ ਸੰਕਟ ਪੈਦਾ ਹੋਵੇਗਾ। ਤਾਂ ਬੜੀ ਸੁਹਿਰਦਗੀ ਦੇ ਨਾਲ ਜੇ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਸੁਹਿਰਦ ਹੈ, ਤਾਂ ਬੜੀ ਸੁਹਿਰਦਗੀ ਦੇ ਨਾਲ ਇਹਨਾਂ ਮਸਲਿਆਂ ਨੂੰ ਹੱਲ ਕਰਨਾ ਪਵੇਗਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗਲੇ ਦੀ ਹੱਡੀ ਦੇ ਵਾਂਗ ਮਾਨ ਸਰਕਾਰ ਦੇ ਸਨਮੁਖੇ ਦਰਪੇਸ਼ ਚੁਣੌਤੀਆਂ ਆ ਸਕਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।